ਮੋਦੀ ਐਂਡ ਕੰਪਨੀ ਨੇ ਦੂਸਰਿਆਂ 'ਚ ਵੀ ਆਪਣੇ ਬੰਦੇ ਖੜੇ ਕੀਤੇ ਨੇ। ਬਜਟ ਸੈਸ਼ਨ 'ਚੋਂ ਮੋਦੀ ਉੱਡ ਕੇ ਆਇਆ, ਆਦਮਪੁਰ ਹਵਾਈ ਅੱਡੇ ਦਾ ਨਾਂ ਜਿਹੜਾ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਣ, ਔਰ ਰਾਪੁਰ ਬੱਲਾਂ ਜਿਹੜਾ ਡਰਾਮਾ ਕੀਤਾ ਗਿਆ ਪੂਰਾ। ਪਹਿਲਾਂ ਦੇ 에ਅਰਪੋਰਟ ਤੇ ਉਤਰਦੇ ਆ, ਉਹ ਜਿਹੜਾ ਸੰਤ ਹੈ ਨਿਰੰਜਨ ਦਾਸ ਕੇ ਕੀ ਹੈ ਉਹਦੇ ਪੈਰੀਂ ਹੱਥ ਲਾਏ, ਔਰ ਮਤਲਬ ਨਜ਼ਰ ਆ ਰਿਹਾ ਹੈ ਕਿ ਵੀ ਇਹ ਬਿਲਟ ਕੀਤਾ ਜਾ ਰਿਹਾ ਹੈ। ਇਹ ਟ੍ਰੈਂਡ ਇਹਨਾਂ ਨੇ ਚਲਾਇਆ ਕਿ ਇਹਨਾਂ ਦੇ ਗੁਰਦੁਆਰਿਆਂ 'ਚੋਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਚੁੱਕੀ ਜਾਏ ਔਰ ਉਹ ਜਿਹੜੀ ਸੋ ਕਾਲਡ ਅੰਮ੍ਰਿਤ ਬਾਣੀ ਹੈ ਉਹਨੂੰ ਰੱਖਿਆ ਜਾਏ। ਕਹਿੰਦਾ all allegations against Bikram Majithi are false. Dera Bias had second jail visit to meet ex-Punjab minister. ਇੱਕ ਪਾਸੇ ਬੇਸ਼ੱਕ ਇੱਕ ਤਬਕਾ ਇਹਨਾਂ ਦਾ ਇਹ ਕਹਿ ਰਿਹਾ ਕਿ ਜੀ ਅਸੀਂ ਬਿਲਕੁਲ ਅਕਾਲੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ। ਹੁਣ ਇਹ ਡੇਰਾ ਬਿਆਸ ਵਾਲਾ ਹਰ ਥਾਂ ਤੇ ਪਹੁੰਚਿਆ ਹੁੰਦਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਅਨਵਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਇਸ ਹਫਤੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਬੱਲਾਂ ਦਾ ਦੌਰਾ ਸੀ ਔਰ ਬਿਕਰਮ ਮਜੀਠੀਏ ਦੀ ਜ਼ਮਾਨਤ ਵੀ ਹੋਈ। ਨਾਭਾ ਰਿਆਸਤ ਦੇ ਜਾਂਚ ਸ਼ਹੀਦ ਦੀ ਜਿਹੜੀ ਦਸਤਾਰਬੰਦੀ ਵੀ ਹੋਈ ਅਤੇ ਮਾਨ ਸਾਹਿਬ ਦੇ ਦੋਤੇ ਗੋਬਿੰਦ ਸਿੰਘ ਸੰਧੂ ਦੇ ਸ਼ਾਹੀ ਵਿਆਹ ਦੀ ਚਰਚਾ ਵੀ ਹੋਈ ਤੇ ਵਿਵਾਦ ਵੀ ਹੋਇਆ। ਇਹਨਾਂ ਸਭ ਦੇ ਉੱਪਰ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਸਾਡੇ ਨਵੇਂ ਬਣੇ ਐਡਮਾਇਰਰ ਕਹਿਣ ਲੱਗੇ ਡਾਕਟਰ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਕੀਮਤੀ ਹੁੰਦੀਆਂ, ਬਹੁਤ ਡੀਪ ਹੁੰਦੀਆਂ, ਕਈ ਤਾਂ ਉੱਤੋਂ ਦੀ ਲੰਘ ਜਾਂਦੀਆਂ ਤੇ ਜਰਾ ਚਟਪਟੀਆਂ ਖਬਰਾਂ ਵੀ ਸੁਣਾਇਆ ਕਰੋ। ਮੈਂ ਕਿਹਾ ਜੀ ਚਟਪਟੀਆਂ ਵਾਲੇ ਬਾਕੀ ਸਾਰੇ ਬੈਠੇ ਹੀ ਹੋਏ ਨੇ, ਸਾਨੂੰ ਰਹਿਣ ਦਿਓ ਜਿੰਨਾ ਜੋ ਅਸੀਂ ਕਰਦੇ ਹਾਂ। ਪਰ ਮੈਨੂੰ ਇਹ ਲੱਗਦਾ ਬਹੁਤ ਵਾਰ ਕਿ ਵੀ ਇਹ ਜਿਵੇਂ ਇੱਕ ਮੈਂ ਬਿਗਨਿੰਗ 'ਚ ਵੀ ਕਿਹਾ ਸੀ, ਕਿ ਨੇ ਕਿਹਾ ਵੀਰ ਨੇ, ਕਹਿੰਦਾ ਕਿ ਜੀ ਸਾਡਾ ਸੁਭਾਅ ਹੀ ਇਹ ਹੈ ਵੀ ਅਸੀਂ ਰੋਟੀ ਵੀ ਚਟਪਟੀ, ਜੇ ਕੋਈ ਨਾ ਹੋਏ ਲੂਣ ਜਾਂ ਦੂਜਾ ਮਿਰਚ ਘੱਟ ਹੋਏ ਤਾਂ ਵਗਾ ਕੇ ਮਾਰਨ ਦੀ ਗੱਲ ਹੈ। ਤਾਂ ਕਹਿੰਦਾ ਵੀ ਖਬਰਾਂ ਵੀ। ਮੈਂ ਕਿਹਾ ਫਿਰ ਇਹ ਜਿਹੜਾ ਚਟਪਟੀਆਂ ਦੇ ਰਹਿਣ ਵਾਲੇ ਨੇ ਇਹ ਨਾ ਡੂੰਘਾ ਐਨਾਲਿਸਿਸ ਕਰ ਸਕਦੇ ਨੇ ਅਤੇ ਨਾ ਹੀ ਦੁਸ਼ਮਣ ਦਾ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦਾ 3-4 ਹਜ਼ਾਰ ਸਾਲ ਦੇ ਉਹ ਸਰਵਾਈਵਰ ਨੇ। ਉਹ ਜੋ ਕਹਿੰਦੇ ਨੇ ਉਹ ਕਰਦੇ ਨਹੀਂ, ਅਤੇ ਜੋ ਕਰਦੇ ਨੇ ਉਹ ਕਦੇ ਕਹਿੰਦੇ ਨਹੀਂ ਕਿਸ ਹੱਦ ਤੱਕ ਜਾ ਕੇ। ਹੁਣ ਉਹ ਮੋਦੀ ਜਿਹੜਾ ਉੱਥੇ ਔਨ ਦਾ ਡਰੋਪ ਆਫ ਦਾ ਹੈਟ ਚੀਕਾਂ ਮਾਰਦਾ ਮੁਸਲਮਾਨਾਂ ਦੇ ਖਿਲਾਫ ਵੀ ਦੂਜਿਆਂ ਦੇ ਵੀ। ਤੁਸੀਂ ਦੇਖੋ ਪਿਛਲੇ 8-9 ਮਹੀਨੇ ਕਿੰਨਾ ਉਹਨੂੰ ਜ਼ਲੀਲ ਕੀਤਾ ਟਰੰਪ ਨੇ, ਉਹਨੇ ਜ਼ਬਾਨ ਨਹੀਂ ਖੋਲ੍ਹੀ। ਚੀਨ ਨੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਲਿਆ, ਉਹ ਹੁਣ ਸਾਹਮਣੇ ਆ ਗਿਆ। ਉਹਦੇ ਉੱਥੋਂ ਦੇ ਲੈਫਟੀਨੈਂਟ ਜਨਰਲ ਨਰਵਾਣੇ ਦਾ ਵੀ ਸਾਹਮਣੇ ਕਿ ਭਾਈ ਕਿਵੇਂ ਉਹ ਤਾਂ ਅੰਦਰ ਆ ਬੜੇ ਟੈਂਕਾਂ ਸਣੇ। ਉਹਨੇ ਫੋਨ ਵੀ ਨਹੀਂ ਚੁੱਕਿਆ ਮੋਦੀ ਨੇ, ਤੇ ਬਾਅਦ 'ਚ ਡਿਫੈਂਸ ਮਿਨਿਸਟਰ ਨੇ ਕਹਿ ਦਿੱਤਾ ਉਹਨੇ ਕਿ ਜੈਸਾ ਉਚਿਤ ਹੈ ਵੈਸਾ ਕੀਜੀਏ। ਯਾਨੀ ਉਹਨਾਂ ਨੂੰ ਬੋਲਣਾ ਵੀ ਆਉਂਦਾ ਹੈ ਅਤੇ ਉਹਨਾਂ ਨੂੰ ਇਹ ਵੀ ਪਤਾ ਵੀ ਚੁੱਪ ਕਦੋਂ ਰਹਿਣਾ। ਅਤੇ ਸਾਡਾ ਬਿਲਕੁਲ ਉਲਟ ਹੈ, ਜਿੱਥੇ ਬੋਲਣ ਦਾ ਵੇੜਾ ਹੁੰਦਾ ਉੱਥੇ ਅਸੀਂ ਚੁੱਪ ਹੋ ਜਾਂਦੇ ਹਾਂ, ਜਿੱਥੇ ਚੁੱਪ ਰਹਿਣ ਦਾ ਵੇੜਾ ਉੱਥੇ ਅਸੀਂ ਦਹਾੜ ਰਹੇ ਹੁੰਦੇ ਹੈ। ਔਰ ਬਹੁਤ ਸਾਰਾ ਜਿਹੜੀਆਂ ਡੇਲੀ ਖਬਰ ਹੁਣ ਅੱਧਿਓਂ ਜ਼ਿਆਦਾ ਤੁਹਾਡੇ ਜਿਹੜੇ ਉੱਥੇ ਯੂਟਿਊਬਾਂ ਦੇ ਬੈਠੇ ਨੇ ਉਹ ਇਹਦੇ ਉੱਤੇ ਕੁਐਸਚਨਿੰਗ ਪਾਈ ਹੁੰਦੀ, ਦੱਸੋ ਜੀ ਅਗਲੀਆਂ ਚੋਣਾਂ ਤੋਂ ਬਾਅਦ ਪੰਜਾਬ 'ਚ ਕਿਹਦੀ ਸਰਕਾਰ ਬਣੇਗੀ, ਆਮ ਆਦਮੀ ਦੀ, ਕਾਂਗਰਸ ਦੀ ਕਿ BJP। ਹੁਣ ਕੋਈ ਕਿਸੇ ਨੂੰ ਲਾਗਾ ਦੇਗਾ ਨਹੀਂ। ਹੁਣ ਇਸ ਹਫਤੇ ਦੀਆਂ ਖਬਰਾਂ 'ਚ ਮੈਂ ਸਮਝਦਾ ਵੀ ਸਭ ਤੋਂ ਖਤਰਨਾਕ ਖਬਰ ਜੇ ਪੰਜਾਬ ਦੇ ਹਵਾਲੇ ਨਾਲ ਜਿਹੜੀ ਅਸੀਂ ਦੇਖਦੇ ਹਾਂ, ਉਹ ਪੰਜਾਬ ਦੇ ਵਿੱਚ ਇਹਨਾਂ ਨੇ BJP ਨੇ ਜਿਸ ਲੈਵਲ ਦੇ ਉੱਤੇ ਜਿਹੜਾ ਇਹਨਾਂ ਨੇ ਜਿਹਨੂੰ ਇਹ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਉਹਦਾ ਮਤਲਬ ਇਹ ਹੁੰਦਾ ਵੀ ਕਿਹਨੂੰ ਕਿਹਦੇ ਖਿਲਾਫ ਲੜਾਇਆ ਜਾ ਸਕਦਾ। ਬਿਲਕੁਲ ਕਿਸਾਨ ਮੂਵਮੈਂਟ ਤੋਂ ਬਾਅਦ ਇਹਨਾਂ ਨੇ ਕਨਕਲੂਡ ਕਰ ਲਿਆ ਕਿ ਵੀ ਜਿਹੜਾ ਸਿੱਖੀ ਦਾ ਜਾਂ ਅਕਾਲੀ ਦਲ ਦਾ ਜਾਂ ਪੰਥਕ ਪੋਲੀਟਿਕਸ ਦਾ ਬੇਸ ਹੈ ਉਹ ਜ਼ਿਮੀਦਾਰ ਨੇ। ਔਰ ਇਹਨਾਂ ਦੇ ਅੱਗੇ ਨੱਕ ਰਗੜਨਾ ਪਿਆ, ਖੇਤੀ ਕਾਨੂੰਨ ਵੀ ਵਾਪਸ ਲੈਣੇ ਪਏ।
ਫਿਰ ਇਹਨਾਂ ਨੇ ਉਹ ਹਰਿਆਣੇ ਵਾਲਾ ਜਿਹੜਾ ਸਾਰੀ ਇੰਜੀਨੀਅਰਿੰਗ ਸੀ ਕਿ ਹਰਿਆਣੇ 'ਚ ਵੀ ਉਹਨਾਂ ਨੇ ਦੇਖਿਆ ਸੀ ਕਿ ਵੀ ਜਿਹੜੇ ਜਾਟ ਨੇ ਉਹਨਾਂ 'ਚ ਭਾਵੇਂ ਕੋਈ ਲੋਕ ਦਲ ਦੀ ਪਾਰਟੀ ਚੌਟਾਲੇ ਦੀ ਆ ਜਾਏ ਜਾਂ ਕਾਂਗਰਸ ਦੀ ਵੀ ਆ ਜਾਏ, ਉਹ ਬੈਂਡ ਨਹੀਂ ਸੀ ਕਰਦੇ। ਉਹ ਇਹਨਾਂ ਨੂੰ ਗੁਜਰਾਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਔਰ ਉਹ ਜਿਵੇਂ ਉਹਨਾਂ ਦੇ ਪੁਸ਼ਪਿੰਦਰ ਸਿੰਘ ਆ, ਉਹ ਕਹਿੰਦੇ ਵੀ ਸਾਡੇ ਤਾਂ ਨਾ ਸਾਡੀਆਂ ਜਨਾਨੀਆਂ ਕੋਈ ਮੰਗਲ ਸੂਤਰ ਪਹਿਨਣ, ਨਾ ਅਸੀਂ ਕੋਈ ਟਿੱਕੇ ਲਾਈਏ, ਨਾ ਪੂਜਾ, ਕਹਿੰਦੇ ਸਾਡੇ ਤਾਂ ਮੰਦਰ ਦਾ ਕਾਨਸੈਪਟ ਹੀ ਨਹੀਂ ਹੈਗਾ ਵੀ। ਔਰ ਹੈ ਵੀ ਇਸੇ ਲਈ ਆਰੀਆ ਸਮਾਜੀ ਉੱਥੇ ਬਣੇ ਆ ਕੇ ਬਹੁਤ ਸਾਰੇ, ਉਹ ਤਾਂ ਬੁੱਤ ਪ੍ਰਸਤੀ ਨੂੰ ਮੰਨਦੇ ਹੀ ਨਹੀਂ ਨੇ। ਸੋ ਉਹਨਾਂ ਨੇ ਦੇਖਿਆ ਵੀ ਇਹ ਜੇ ਦਿੱਲੀ ਨੂੰ ਜਾਂ ਦਿੱਲੀ ਦੇ ਨੇੜੇ ਜਾਂ ਦੂਜੇ ਅਲਟੀਮੇਟਲੀ ਇਹਨਾਂ ਨੂੰ ਕਿਵੇਂ ਇਨਫੈਕਟਿਵ ਕਰੀਏ। ਜਿਹੜੀ ਸੋਸ਼ਲ ਇੰਜੀਨੀਅਰਿੰਗ ਇਹਨਾਂ ਨੇ ਹਰਿਆਣੇ 'ਚ ਕੀਤੀ, ਉਹਨੇ ਦੇਖਿਆ ਵੀ ਜਾਟ ਕਿੰਨੇ 30-32% ਨੇ ਡੋਮੀਨੇਟ ਕਰਦੇ ਨੇ, ਕਿਉਂਕਿ ਜ਼ਮੀਨਾਂ ਵੀ ਉਹਨਾਂ ਕੋਲ ਨੇ, ਵੈਸੇ ਵੀ ਕੁਰਬਾਨੀਆਂ ਵੀ, ਫੌਜ 'ਚ ਜਾਣ ਨੂੰ ਵੀ, ਪੁਲਿਸ ਦੇ ਵਿੱਚ ਵੀ, ਹਰ ਪਾਸੇ ਨੇ। ਉਹਨਾਂ ਨੇ ਬਾਕੀ ਸਾਰਿਆਂ ਨੂੰ ਜਿਹੜਾ ਹੈ ਉਹ ਲੋਲੀਪੌਪ ਫੜਾਤੇ ਕਿ ਵੀ ਆ ਜਾਓ ਤੁਸੀਂ। ਔਰ ਹੁਣ ਤੁਸੀਂ ਦੇਖ ਲਓ ਵੀ ਉੱਥੇ ਕਿਵੇਂ ਉਹਨਾਂ ਨੂੰ ਉਸ ਹੱਦ ਤੱਕ ਮਜਬੂਰ ਹੋਣਾ ਪਿਆ ਕਿ ਉਹ ਜਾਟ ਰਿਜ਼ਰਵੇਸ਼ਨ ਦਾ ਅੰਦੋਲਨ ਹੋਇਆ, ਉਹਦੇ 'ਚ ਉਹ ਵਾਇਲੈਂਟ ਹੋ ਗਏ। ਉਹ ਸੁਪਰੈਸ ਕਰਨ ਦੇ ਨਾਂ ਥੱਲੇ ਦੁਬਾਰਾ ਲਿਆ ਕੇ ਮਨੋਹਰ ਖੱਟੜ ਗਿਆ ਤੇ ਦੁਬਾਰਾ ਭਾਵੇਂ EVM ਮਸ਼ੀਨਾਂ ਹੀ ਸਹੀ, ਉਹ ਉਹਨਾਂ ਨੇ। ਹੁਣ ਪੰਜਾਬ ਦੇ ਵਿੱਚ ਵੀ ਉਹ ਇਹ ਦੇਖ ਰਹੇ ਨੇ ਇਸ ਮੈਥਮੈਟਿਕਸ ਨੂੰ ਕਿ ਵੀ 34% ਪਾਪੂਲੇਸ਼ਨ ਜਿਹੜੀ ਹੈ ਉਹ ਦਲਿਤ ਪਾਪੂਲੇਸ਼ਨ, ਹਰ ਤੀਸਰਾ ਬੰਦਾ। ਔਰ ਬਾਕੀ ਵੀ ਜਿਹੜੇ ਕਬੀਲੇ ਜਾਂ ਦੂਜੇ ਨੇ, ਹੁਣ ਜੇ ਹਰਿਆਣੇ ਦੇ ਸੈਣੀ ਨੂੰ ਲਿਆ ਕੇ ਪੰਜਾਬ ਦੇ ਵਿੱਚ ਉਹ ਐਜ਼ ਏ ਆਬਜ਼ਰਵਰ ਔਰ ਐਜ਼ ਏ ਜਿਹੜਾ ਉਹ ਲੌਬਿਸਟ ਲਿਆ ਰਹੇ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਭਾਈਚਾਰਾ ਵੀ ਵੱਡੀ ਗਿਣਤੀ 'ਚ ਹੈ, ਬਾਕੀਆਂ ਦੇ ਨਾਲ ਵੀ ਰਾਬਤੇ 'ਚ ਹੈ ਉਹ। ਔਰ ਕਿਵੇਂ ਮੋਦੀ ਐਂਡ ਕੰਪਨੀ ਨੇ ਦੂਸਰਿਆਂ 'ਚ ਵੀ ਆਪਣੇ ਬੰਦੇ ਖੜੇ ਕੀਤੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਬਜਟ ਸੈਸ਼ਨ 'ਚੋਂ ਮੋਦੀ ਉੱਡ ਕੇ ਆਇਆ, ਆਦਮਪੁਰ ਹਵਾਈ ਅੱਡੇ ਦਾ ਨਾਂ ਜਿਹੜਾ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਣ, ਔਰ ਰਾਪੁਰ ਬੱਲਾਂ ਜਿਹੜਾ ਡਰਾਮਾ ਕੀਤਾ ਗਿਆ ਪੂਰਾ, ਪਹਿਲਾਂ ਦੇ ਏਅਰਪੋਰਟ 'ਤੇ ਉਤਰਦੇ ਆ ਉਹ ਜਿਹੜਾ ਸੰਤ ਹੈ ਨਿਰੰਜਨ ਦਾਸ ਕੇ ਕੀ ਹੈ ਉਹਦੇ ਪੈਰੀਂ ਹੱਥ ਲਾਏ। ਔਰ ਮਤਲਬ ਨਜ਼ਰ ਆ ਰਿਹਾ ਹੈ ਕਿ ਵੀ ਇਹ ਬਿਲਟ ਕੀਤਾ ਜਾ ਰਿਹਾ। ਹਾਲਾਂਕਿ ਜਦੋਂ ਅੱਜ ਵੀ ਮੇਰੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਇਹ ਠੀਕ ਹੈ ਵੀ ਦੁਆਬੇ ਦੇ ਵਿੱਚ ਈਵਨ ਇਸ ਪੀਰੀਅਡ ਥਾਂ 'ਤੇ ਈਵਨ ਜਿਹੜੀ ਦਲਿਤ ਪਾਪੂਲੇਸ਼ਨ ਉਹ 45-47% ਬਣ ਜਾਂਦੀ ਹੈ, ਲੇਕਿਨ ਲੋਕ ਬੇਵਕੂਫ ਨਹੀਂ ਹੈਗੇ। ਹੁਣ ਇਹ ਜਿਹੜੇ ਰਾਪੁਰ ਬੱਲਾਂ ਵਾਲਾ ਡੇਰਾ ਹੈ, ਇਹ ਲੰਬੇ ਵਕਤ ਤੋਂ, ਕਈ ਦਹਾਈਆਂ ਤੋਂ ਇੰਡੀਅਨ ਇੰਟੈਲੀਜੈਂਸ ਦਾ ਡੇਰਾ ਹੈ। ਜਿਹੜਾ ਮਾਰਿਆ ਵੀ ਗਿਆ ਰਾਮਾਨੰਦ ਆਸਟਰੀਆ ਦੇ ਵਿੱਚ, ਉਹ ਵੀ ਉੱਥੇ ਏਜੰਸੀਆਂ ਦੇ ਲਈ। ਔਰ ਇਹ ਜਿਹੜਾ ਸੀ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ, ਹੁਣ ਦਲਿਤ ਵਰਗ ਦੇ ਵਿੱਚ ਵੀ ਬਹੁਤ ਸਾਰੇ ਨੇ ਜਿਵੇਂ ਜਿਹੜੇ ਬਾਲਮੀਕੀ ਭਾਈਚਾਰੇ ਨਾਲ ਨੇ, ਉਹਨਾਂ ਦਾ ਸਿੱਖੀ ਨਾਲ ਗੁਰੂ ਗ੍ਰੰਥ ਸਾਹਿਬ 'ਚ ਕੋਈ ਉਹਨਾਂ ਦਾ ਤਾਂ ਹੈ। ਹੁਣ ਇਸ ਮਾਮਲੇ 'ਚ ਤਾਂ 40 ਸ਼ਬਦ ਭਗਤ ਰਵਿਦਾਸ ਜੀ ਦੇ ਨੇ। ਸੋ ਉਹ ਸਿੱਖੀ ਨਾਲ ਜੁੜੇ ਹੋਏ ਸੀ, ਔਰ ਸਿੱਖੀ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਰੰਗਰੇਟੇ ਗੁਰੂ ਕੇ ਬੇਟੇ ਦੇ ਨਾਲ ਜੁੜਿਆ ਸਾਰਾ ਕਾਨਸੈਪਟ ਆ ਕੇ ਅਸੀਂ ਤਾਂ ਕਰੰਟ ਸਟਰਗਲ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਦਾ ਦੇਣਾ ਕਿਵੇਂ ਭੁੱਲ ਸਕਦੇ। ਲੇਕਿਨ ਉਹਨਾਂ ਨੂੰ ਲੱਗਾ ਕਿ ਵੀ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ 'ਤੇ ਆਸਥਾ ਹੈ ਇਹਨਾਂ ਦੀ, ਉਦੋਂ ਤੱਕ ਇਹ ਤੁਸੀਂ ਆਪਣਾ ਗੰਦਾ ਕੰਮ ਨਹੀਂ ਕਰ ਸਕਦੇ ਆਪਸ 'ਚ ਲੜਾਉਣ ਦਾ। ਸੋ ਅੰਮ੍ਰਿਤ ਬਾਣੀ ਦੇ ਨਾਂ ਥੱਲੇ ਇੱਕ ਗ੍ਰੰਥ ਲਿਖਵਾਇਆ ਗਿਆ। ਉਹਦੇ 'ਤੇ ਵੀ ਜਿਹੜਾ ਇੱਕ ਓਰੀਜਨਲ ਰਾਈਟਰ ਹੈ ਉਹਨਾਂ ਦਾ ਕੋਈ ਆਇਆ, ਉਹਨਾਂ ਨੇ ਇਹਨਾਂ 'ਤੇ ਦਾਅਵਾ ਠੋਕਿਆ ਕਿ ਵੀ ਉਹਨਾਂ ਦੇ ਜਿਹੜੀ ਰਚਨਾ ਉਹਨਾਂ ਨੇ ਭਗਤ ਰਵਿਦਾਸ ਜੀ ਦੀ ਤਾਰੀਫ 'ਚ ਜਾਂ ਉਹਨਾਂ ਨੇ ਰੱਬ ਦੀ ਉਹਨਾਂ ਨੇ ਉਹਦਾ ਹਿੱਸਾ ਬਣਾਇਆ। ਗੁਰਬਾਣੀ ਦੇ ਸ਼ਬਦ ਵੀ ਜੋੜੇ ਹੋਣਗੇ, ਮੈਨੂੰ ਨਹੀਂ ਪਤਾ ਹੋਰ ਕੀ, ਪਰ ਇੱਕ ਬਿਲਕੁਲ ਜਾਲੀ ਗ੍ਰੰਥ ਜਿਹਦੇ 'ਚ ਕੁਛ ਨਹੀਂ, ਪਰ ਇਹ ਦੱਸਣ ਲਈ ਵੀ ਸਾਡੀ ਆਈਡੈਂਟੀਟੀ ਵੱਖਰੀ ਹੈ। ਔਰ ਉਸ ਦੇ ਥੱਲੇ ਹੀ ਉਹਨਾਂ ਨੇ ਹੁਣ ਵੀ ਜਿਹੜਾ ਉਹੀ ਜਾਲੀ, ਔਰ ਜੋ ਅੰਦਰ ਉੱਥੇ ਨਾਚ ਔਰ ਦੂਜੇ ਤੀਜੇ ਮੋਦੀ ਵੀ ਆ ਕੇ ਉੱਥੇ ਕਹਿ ਰਿਹਾ ਜੀ ਅਸੀਂ ਬਜਟ ਦੇ ਵਿੱਚ ਜਿਹੜਾ PM ਰੀਨੇਮਸ ਆਦਮਪੁਰ 에ਅਰਪੋਰਟ ਆਫਟਰ ਗੁਰੂ ਰਵਿਦਾਸ, ਬਜਟ ਫੋਕਸਿਸ ਔਨ ਮੇਕਿੰਗ ਸਿਟੀ ਸੈਂਟਰਸ ਆਫ ਡਿਵੈਲਪਮੈਂਟ, ਯੂਰਪੀਅਨ ਯੂਨੀਅਨ ਟ੍ਰੇਡ ਡੀਲ ਟੂ ਬੈਨੀਫਿਟ ਪੰਜਾਬ। ਉਹ ਕਹਿ ਰਿਹਾ ਜੀ ਅਸੀਂ ਇਹ ਜਿਹੜਾ ਬਜਟ 'ਚੋਂ ਕਰ ਰਹੇ ਹਾਂ ਬਹੁਤ ਸਾਰੀ ਡਿਵੈਲਪਮੈਂਟ ਹੋਏਗੀ, ਦੂਸਰਾ ਯੂਰਪੀਅਨ ਯੂਨੀਅਨ ਡੀਲ 'ਚੋਂ ਵੀ ਫਾਇਦਾ ਹੋਏਗਾ। ਪਰ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਜਿਹਦੇ ਥੱਲੇ, ਕਿਉਂਕਿ ਅਲਟੀਮੇਟਲੀ ਇਹਨਾਂ ਦੀ ਅੱਖ 2027 ਦੀ ਇਲੈਕਸ਼ਨ 'ਤੇ ਹੈ, 13-14% ਸੋਲਿਡ ਹਿੰਦੂ ਵੋਟ ਹੈ ਪੰਜਾਬ 'ਚ ਜਿਹੜੀ BJP ਵੱਲ ਜਾ, ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ 30 ਜਿਹੜੀ ਇਹਨਾਂ ਦੀ 34% ਹੈ ਉਹਦੇ 'ਚੋਂ 20% ਵੀ ਆ ਜਾਏ ਤੇ ਫਿਰ ਹਾਲਾਂ ਜਿਹੜਾ ਇਹਨਾਂ ਦਾ ਪ੍ਰਭਾਵ ਹੈ ਰਾਪੁਰ ਬੱਲਾਂ ਜਾਂ ਦੂਜਾ, ਉਹ ਛੋਟੀ ਜਿਹੀ ਬੈਲਟ 'ਤੇ ਹੈ। ਮਾਝੇ ਜਾਂ ਮਾਲਵੇ ਦਾ ਜਿਹੜਾ ਦਲਿਤ ਹੈ, ਮਾਝੇ ਦੇ ਵਿੱਚ ਮਜ਼੍ਹਬੀ ਸਿੱਖ ਨੇ, ਮਾਲਵੇ ਦੇ ਵਿੱਚ ਉਹ ਮੇਨਲੈਂਡ ਉੱਥੇ ਕੋਈ ਇਹਨਾਂ ਦਾ ਨਹੀਂ ਹੈ। ਲੇਕਿਨ
ਇਹ ਟ੍ਰੈਂਡ ਇਹਨਾਂ ਨੇ ਚਲਾਇਆ ਕਿ ਇਹਨਾਂ ਦੇ ਗੁਰਦੁਆਰਿਆਂ ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁੱਕੀ ਜਾਏ ਔਰ ਉਹ ਜਿਹੜੀ ਸੋ ਕਾਲਡ ਅੰਮ੍ਰਿਤ ਬਾਣੀ ਆ ਉਹਨੂੰ ਰੱਖਿਆ ਜਾਏ। ਉਹਨੂੰ ਵੀ ਰੈਜ਼ਿਸਟ ਕੀਤਾ ਵੱਡੇ ਭਾਈਚਾਰੇ ਨੇ, ਇਵੇਂ ਸੰਭਵ ਨਹੀਂ ਹੋਇਆ। ਕੁਝ ਥਾਵਾਂ ਤੇ ਉਹ ਕਾਮਯਾਬ ਨੇ ਔਰ ਉਹੀ ਜਿਹੜਾ ਪਾਰਟ ਹੈ ਮੈਂ ਸਮਝਦਾ ਇਹ ਸਭ ਤੋਂ ਖਤਰਨਾਕ ਇਸ ਵੀਕ ਵਾਲਿਆਂ 'ਚ ਸੀ, ਜਿਹਦੇ 'ਚ ਕਿ ਮੋਦੀ ਨੇ ਆ ਕੇ ਉਸ ਜਿਹੜੀ ਹੈ ਸਾਰੀ ਲਾਈਨ ਨੂੰ ਜਿਹੜਾ ਹੈ ਉਹ ਉਸ ਲਾਈਨ ਦੇ ਉੱਤੇ ਫਰਦਰ ਸਟਰੈਂਥਨ ਕੀਤਾ ਹੈ, ਜਿਹੜੀ ਸੋ ਕਾਲਡ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ ਬੀਜੇਪੀ ਲੰਬੇ ਵਕਤ ਤੋਂ ਕਰ ਰਹੀ ਹੈ। ਫਿਰ ਇਕੱਲਾ ਇਹ ਨਹੀਂ ਹੈ ਵੀ ਰਾਪੁਰ ਬੱਲਾਂ ਦੇ ਡੇਰੇ ਨਾਲ ਤੁਸੀਂ ਇਹਨਾਂ ਦੀਆਂ ਸਾਂਝਾਂ ਰਾਧਾ ਸੁਆਮੀ ਦੇ ਨਾਲ ਦੇਖੋ। ਹੁਣ ਇੱਕ ਪਾਸੇ ਇਹ ਸਾਰਾ ਚੱਲ ਰਿਹਾ, 7 ਮਹੀਨੇ ਬਾਅਦ ਵਿਕਰਮ ਮਜੀਠੀਆ ਦੀ ਜ਼ਮਾਨਤ ਹੋ ਗਈ। ਜ਼ਮਾਨਤ ਸੁਪਰੀਮ ਕੋਰਟ ਨੇ ਓਕੇ ਕੀਤਾ, ਉਹਨੇ ਕਿਹਾ ਜੀ ਉਹਨੂੰ ਤੁਸੀਂ ਕਿਵੇਂ ਰੱਖ ਸਕਦੇ ਹੋ ਜੇਲ੍ਹ 'ਚ। ਔਰ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਸਤਿਗੁਰੂ ਬਣਿਆ ਹੈ ਰਾਧਾ ਸੁਆਮੀ, ਉਹਦਾ ਰਿਸ਼ਤੇਦਾਰ ਵੀ ਹੈ ਦੂਰੋਂ ਨੇੜਿਓਂ, ਇਹਦਾ ਨੇੜਿਓਂ ਹੀ ਹੈ, ਦੂਰੋਂ ਕਾਹਰੋਂ ਹੈ ਮਜੀਠੀਆ ਦਾ। ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਇਹ ਹੋ ਗਿਆ ਵੀ ਰਿਹਾਈ ਹੋ ਗਈ, ਕਹਿੰਦਾ ਬਹੁਤ ਵਧੀਆ ਹੋਇਆ। ਉਹਨੇ ਕਿਹਾ ਜੀ ਜਿਹੜੇ ਉਹਨਾਂ ਦੇ ਉੱਤੇ ਡਰੱਗ ਜਾਂ ਦੂਜੇ ਦੇ ਚਾਰਜ ਸੀ, ਕਹਿੰਦਾ ਆਲ ਐਲੀਗੇਸ਼ਨਸ ਅਗੇਂਸਟ ਵਿਕਰਮ ਮਜੀਠੀਆ ਆਰ ਫਾਲਸ। ਡੇਰਾ ਬਿਆਸ ਹੈਡ ਸੈਕੰਡ ਜੇਲ ਵਿਜ਼ਿਟ ਟੂ ਮੀਟ ਐਕਸ ਪੰਜਾਬ ਮਿਨਿਸਟਰ। ਉਹ ਕਹਿੰਦਾ ਸਭ ਝੂਠੇ ਨੇ। ਹੁਣ ਇਹ ਤੁਸੀਂ ਇਹਨਾਂ ਦੀਆਂ ਜਦੋਂ ਕੜੀਆਂ ਨੂੰ ਜੋੜਦੇ ਹੋ ਵੀ ਇੱਕ ਪਾਸੇ ਬੇਸ਼ੱਕ ਇੱਕ ਤਬਕਾ ਇਹਨਾਂ ਦਾ ਇਹ ਕਹਿ ਰਿਹਾ ਕਿ ਜੀ ਅਸੀਂ ਬਿਲਕੁਲ ਅਕਾਲੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ। ਹੁਣ ਇਹ ਡੇਰਾ ਬਿਆਸ ਵਾਲਾ ਹਰ ਥਾਂ ਤੇ ਪਹੁੰਚਿਆ ਹੁੰਦਾ ਹੈ। ਹਾਲਾਂ ਇਹ ਹੈਰਾਨੀ ਵੀ ਹੈ ਕਿ ਬਈ ਇੱਕ ਪਾਸੇ ਸਾਨੂੰ ਪਤਾ ਹੈ ਵੀ ਇਹ ਆਪਣੇ ਆਪ 'ਚ ਗੁਰੂ ਨੇ, ਦੇਹਧਾਰੀ ਗੁਰੂ ਨੇ, ਗੁਰਬਾਣੀ ਨੂੰ ਡਿਸਟੋਰਟ ਕਰਦੇ ਨੇ, ਪਰ ਸਾਡੀ ਲੀਡਰਸ਼ਿਪ ਦਾ ਇੱਕ ਤਬਕਾ ਜਿਹੜਾ ਹੈ ਉਹ ਇਹਨਾਂ ਦੇ ਨਾਲ ਵੀ ਅਲਾਇੰਸ ਰੱਖਦਾ ਹੈ। ਹੁਣ ਨਾਭਾ ਰਿਆਸਤ ਦਾ ਇਤਿਹਾਸ ਸਾਨੂੰ ਰਿਪੁਦਮਨ ਸਿੰਘ ਨਾਭੇ ਦਾ ਹੀ ਪਤਾ ਹੈ, ਜਾਂ ਉਸ ਤੋਂ ਪਹਿਲਾਂ ਹੀਰਾ ਸਿੰਘ ਧਾਰਮਿਕ ਸੀ। ਇਹ ਆਂਦਾ ਹੁੰਦਾ ਸੀ ਜੀ ਕਿ 1924 ਦੇ ਵਿੱਚ ਕਿ ਨਾ 1904 ਦੇ ਵਿੱਚ ਸ਼ਾਇਦ ਉਹਨਾਂ ਨੇ ਜਿਹੜਾ ਇੱਕ ਸੰਤ ਨਾਰਾਇਣ ਸਿੰਘ ਕੋਈ ਸਨ, ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਇੱਕ ਚੌਂਕੜੇ ਦੇ ਵਿੱਚ ਕੀਤਾ 48 ਘੰਟੇ, ਔਰ ਉਹਨੂੰ ਬੜਾ ਵਡਿਆਇਆ। ਔਰ ਉਹ ਜਦੋਂ ਉਹਨਾਂ ਨੂੰ ਛੱਡਣ ਗਏ ਜਿਹੜੀ ਪਾਲਕੀ 'ਚ ਭੇਜਿਆ, ਉਹਨੂੰ ਮੋਢਾ ਉਹਨਾਂ ਨੇ ਦਿੱਤਾ ਤੇ ਇਹ ਉਹ ਇਸ ਦਾ ਵੇਰਵਾ ਆਉਂਦਾ ਕਿ ਵੀ ਧਾਰਮਿਕ ਸੀ। ਲੇਕਿਨ ਨਾਭਾ ਰਿਆਸਤ ਨਾਲ ਸਿੱਖ ਕੌਮ ਦੀ ਹਮਦਰਦੀ ਰਹੀ ਰਿਪੁਦਮਨ ਸਿੰਘ ਨਾਭਾ ਤੋਂ ਕਿ ਭਾਈ ਉਹਨਾਂ ਦੇ ਟਿਊਟਰ ਭਾਈ ਕਾਹਨ ਸਿੰਘ ਨਾਭਾ ਸੀ। ਅਕਾਲੀ ਲਹਿਰ ਦੇ ਵੇਲੇ ਉਹਨਾਂ ਨੇ ਵੀ ਨੀਲੀ ਦਸਤਾਰ ਸਜਾ ਲਈ, ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਕਾਲੀ ਦਸਤਾਰ। ਅੰਗਰੇਜ਼ ਔਰ ਉਹਨਾਂ ਦੀ ਜਿਹੜੀ ਪਹਿਲੀ ਜਦੋਂ ਗੱਦੀ ਨਿਸ਼ੀਨੀ ਹੋਈ ਸੀ, ਉਹਨਾਂ ਨੇ ਅੰਗਰੇਜ਼ ਰੈਜ਼ੀਡੈਂਟ ਨੂੰ ਕਿਹਾ ਵੀ ਤੇਰੇ ਰਾਹੀਂ ਨਹੀਂ ਕਰਨੀ, ਅਖੰਡ ਪਾਠ ਦਾ ਭੋਗ ਪਾ ਕੇ 5 ਪਿਆਰਿਆਂ ਰਾਹੀਂ ਕਰਨੀ ਹੈ। ਔਰ ਦੂਸਰਾ ਚਲੋ ਬਹੁਤ ਚੰਗਾ ਉਹ ਸਾਰਾ ਪਾਰਟ ਰਿਹਾ ਸਿੱਖਾਂ 'ਚ। ਫਿਰ ਜਿਹੜਾ ਹੈ ਉਹਨਾਂ ਨੂੰ ਜਿਹੜਾ ਪਟਿਆਲੇ ਨਾਲ ਕੋਈ ਝਗੜਾ ਚੱਲਦਾ ਸੀ, ਮੀਡੀਏਸ਼ਨ ਹੋਈ, ਉਹਨਾਂ ਨੂੰ ਜਲਾਵਤਨ ਕਰਤਾ। ਮੋਰਚੇ ਅਕਾਲੀਆਂ ਦੇ ਲੱਗ ਰਹੇ ਸੀ, ਗੁਰੂ ਕਾ ਬਾਗ, ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ ਇੱਥੋਂ ਹੀ ਸ਼ੁਰੂ ਹੋਇਆ। ਅਕਾਲੀਆਂ ਨੇ ਪ੍ਰੋਟੈਸਟ ਲਾਈਨ ਦਿੱਤੀ ਕਿ ਅਖੰਡ ਪਾਠ ਰੱਖੋ, ਭੋਗ ਪਾਓ ਔਰ ਉਹਨੂੰ ਰਾਜਗੱਦੀ ਤੇ ਰਿਪੁਦਮਨ ਸਿੰਘ ਨੂੰ ਵਾਪਸ ਬਿਠਾਇਆ ਜਾਏ। ਉਹ ਗੱਲ ਬਣੀ ਨਹੀਂ। ਅਖੰਡ ਪਾਠ ਰੱਖਿਆ ਸੀ ਜੈਤੋ ਦੇ ਮੁਕਾਮ ਤੇ, ਖੰਡਿਤ ਕਰਦਾ। ਫਿਰ ਮੋਰਚਾ ਜੈਤੋ ਦਾ ਇਸ ਤੇ ਲੱਗਾ ਵੀ ਪਾਠ ਪੂਰਾ ਕਰਨਾ, ਉਹ ਗੱਲ ਤਾਂ ਪਿੱਛੇ ਰਹਿ ਗਈ। ਉਹਨੂੰ ਰਿਪੁਦਮਨ ਸਿੰਘ ਨੂੰ ਉਹਨਾਂ ਨੇ ਜਲਾਵਤਨ ਕਰ ਦਿੱਤਾ ਹੈ। ਔਰ ਕੋਡਾਨਕੋਨਾਲ ਇਹ ਥਾਂ ਤਮਿਲਨਾਡੂ ਦੇ ਵਿੱਚ ਹੈ, ਉੱਥੇ ਜਲਾਵਤਨ ਕੀਤਾ। ਕਾਲੇ ਪਾਣੀ ਨਹੀਂ ਜਿਵੇਂ ਬਹੁਤ ਸਾਰੇ ਕਹਿੰਦੇ ਨੇ। ਔਰ ਉਹਦਾ ਜਿਹੜਾ ਛੋਟਾ ਲੜਕਾ ਸੀ ਪ੍ਰਤਾਪ ਸਿੰਘ 8 ਕੇ 10 ਸਾਲ ਦਾ ਸੀ, ਉਹਨੂੰ ਗੱਦੀ ਤੇ ਬਿਠਾ ਦਿੱਤਾ। ਰੈਜ਼ੀਡੈਂਟ ਅੰਗਰੇਜ਼ ਆ ਕੇ ਬਹਿ ਗਿਆ। ਬਾਅਦ 'ਚ ਉਹਨੂੰ ਪ੍ਰਤਾਪ ਸਿੰਘ ਨੂੰ ਵੀ ਲੈ ਗਿਆ ਇੰਗਲੈਂਡ ਤੇ ਦਲੀਪ ਸਿੰਘ ਵਾਂਗ ਔਰ ਕਪੂਰਥਲੇ ਦੇ ਮਹਾਰਾਜੇ ਵਾਂਗ ਉਹ ਅਯਾਸ਼ੀ ਦੇ ਵਾਲੀ ਹੋਇਆ, ਸਿੱਖੀ ਤੋਂ ਵੀ ਗਿਆ। ਇੱਥੇ ਕਿ ਇਤਿਹਾਸ ਮੁੱਕ ਜਾਂਦਾ। ਰਿਪੁਦਮਨ ਸਿੰਘ ਵੀ ਕਮਜ਼ੋਰ ਹੋ ਗਿਆ ਕਈ ਪੱਖੋਂ। ਉਹਨਾਂ ਦਾ ਇਹ ਆਂਦਾ ਜੀ ਬਾਅਦ 'ਚ ਉਹਨਾਂ ਨੇ ਹਜ਼ੂਰ ਸਾਹਿਬ ਅੰਮ੍ਰਿਤ ਛਕਿਆ ਜਾਂਦੇ, ਲੇਕਿਨ ਕਹਾਣੀ ਇੱਥੇ ਮੁੱਕ ਜਾਂਦੀ। ਹੁਣ ਆਲ ਆਫ ਏ ਸਡਨ ਪਿਛਲੇ ਕੁਛ ਮਹੀਨਿਆਂ 'ਚ ਖਬਰ ਆਈ ਕਿ ਜੀ ਫਿਰ ਇਹ ਹੋਇਆ, ਉਹਨਾਂ ਦੀ ਅਗਲੀ ਜਨਰੇਸ਼ਨ ਕਿੱਥੇ, ਕੌਣ ਹੈ ਜਿਹੜੇ ਰਾਜ ਘਰਾਣੇ ਨੇ, ਇਹਨਾਂ ਨੂੰ ਕੋਈ ਫਰਕ ਨਹੀਂ। ਹੁਣ ਅਮਰਿੰਦਰ ਸਿੰਘ ਦੀ ਰਿਸ਼ਤੇਦਾਰੀ ਧਿਆਨ ਸਿੰਘ ਡੋਗਰੇ ਦੇ ਜਿਹੜੀ ਹੈ ਉਹ ਗੁਲਾਬ ਸਿੰਘ, ਧਿਆਨ ਸਿੰਘ ਨਹੀਂ ਗੁਲਾਬ ਸਿੰਘ ਡੋਗਰੇ ਦੇ ਅੱਗੋਂ ਹੈ। ਹੁਣ ਮਨਪ੍ਰੀਤ ਬਾਦਲ ਨੇ ਆਪਣੀ ਕੁੜੀ ਉਹਨਾਂ ਦੇ ਕਿਸੇ ਹੋਰ ਰਾਜਪੂਤ ਨਾਲ ਵਿਆਹੀ ਆ ਉੱਥੇ ਡੋਗਰੇ ਨਾਲ। ਸੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਵੇਂ ਹੀ ਕਪੂਰਥਲੇ ਵਾਲੇ ਚੰਬੇ ਵਾਲਿਆਂ ਦੇ ਨਾਲ ਕਰਦੇ ਰਹੇ। ਇਹਨਾਂ ਲਈ ਧਰਮ ਕਰਮ ਕੋਈ ਮਾਇਨੇ ਨਹੀਂ ਰੱਖਦਾ। ਜੇ ਕਹਿਣਾ ਹੋਏ ਵੀ ਈਵਨ ਅਮਰਿੰਦਰ, ਉਹਦੀ ਭੈਣ ਉਹ ਭਰਤਪੁਰ ਦਾ ਤੰਬਾਕੂ ਪੀਣ ਵਾਲਾ ਨਟਵਰ ਸਿੰਘ ਰਾਜਾ, ਉਹਦੇ ਨਾਲ ਵਿਆਹੀ ਹੋਈ ਸੀ ਬੜੇ ਸ਼ਾਨ ਨਾਲ। ਉਦੋਂ ਇਹ ਉਹਦੇ ਹੁੰਦੇ ਸੀ ਪੈਂਫਲੇਟ ਵੀ ਕਿ ਜੀ
ਦਾਜ ਦੇ ਵਿੱਚ ਸੋਨੇ ਦਾ ਹੁੱਕਾ ਦਿੱਤਾ ਸੀ ਭੁਪਿੰਦਰ ਸਿੰਘ ਨੇ। ਸੋ ਇਹਨਾਂ ਤੋਂ ਤੁਸੀਂ ਕੋਈ ਆਸ ਕਰੋਗੇ ਜੀ ਇਹਨਾਂ ਦੇ ਵੱਡੀਆਂ ਵੱਡੀਆਂ ਪੱਗਾਂ ਉੱਤੇ ਲੱਗੀਆਂ ਕਲਗੀਆਂ ਜੀ ਇਹਨਾਂ 'ਚੋਂ ਤੁਸੀਂ ਸਿੱਖੀ ਲੱਭਦੇ ਹੋ। ਲੇਕਿਨ ਉਹਨੂੰ ਟਰਨਿੰਗ ਬੈਕ ਕਿ ਵੀ ਆਲਮੋਸਟ 1920s ਦੇ ਵਿੱਚ ਜਲਾਵਤਨ ਹੋ ਕੇ ਰਿਪੁਦਮਨ ਸਿੰਘ ਦੇ ਉਸ ਮਾਮਲੇ 'ਚ ਸਿੱਖਾਂ ਦਾ ਇੰਟਰਸਟ ਨਹੀਂ ਰਿਹਾ ਅਦਰ ਦੈਨ ਰਿਗਰੈਟ। ਫਿਰ ਆਲ ਆਫ ਏ ਸਡਨ ਇਹ ਆਇਆ ਕਿ ਇੱਕ ਸਿੱਖ ਬੱਚਾ ਜਿਹਦੀ ਮਾਂ ਰਾਜਪੂਤਨੀ ਹੈ ਓਬਵੀਅਸਲੀ ਰਾਜਸਥਾਨ ਦੀ ਜਾਂ ਦੂਜੀ, ਉਹਨੇ ਕਿਹਾ ਵੀ ਬੱਚਾ ਮੇਰਾ ਕਹਿੰਦਾ ਵੀ ਫਲਾਣੇ ਉੱਠ ਕੇ ਉਹਨੇ ਕਿਹਾ ਜੀ ਫਲਾਣੇ ਮਹਿਲ ਚੱਲੋ, ਹੀਰਾ ਮਹਿਲ ਹੈ ਉੱਥੇ ਚੱਲੋ। ਸੋ ਮੁੱਖ ਦੀ ਗੱਲ ਉਸ ਦੀਆਂ ਪੇਸ਼ੀਨ ਗੋਈਆਂ ਔਰ ਬੱਚਾ ਬੜਾ ਸਮਾਰਟ ਹੈਂਡਸਮ ਦੂਜਾ ਉਹ ਲਿਆ ਕੇ ਹੋਇਆ ਕਿ ਜੀ ਉਹ ਇਵੇਂ ਹੀ ਹੈ ਜਿਵੇਂ ਕਿ ਜੀ ਰਿਪੁਦਮਨ ਸਿੰਘ ਦੀ ਰੂਹ ਉਹਦੇ 'ਚ ਆ ਗਈ ਹੋਏ ਪ੍ਰਭਾਵ ਜਿਹੜੇ ਪਹਿਲੇ ਇੰਟਰਵਿਊ ਸ਼ੁਰੂ 'ਚ ਆਏ। ਹਾਲਾਂ ਉਹਨੇ ਬੱਚੇ ਨੇ ਬੈਲੈਂਸ ਰੱਖਿਆ ਆਪਣੇ ਜਿੰਨੇ ਇੰਟਰਵਿਊ ਦਿੱਤੇ। ਔਰ ਦੂਸਰੇ ਫਿਰ ਇਹ ਹੋਇਆ ਵੀ ਹੁਣ ਇੱਕ ਫੰਕਸ਼ਨ ਜਿਹੜਾ ਉਹਨਾਂ ਦੇ ਉਸੇ ਮਹਿਲ 'ਚ ਹੋਇਆ, ਉਹਦੇ 'ਚ ਇੱਕ ਸਿੰਘ ਉਹਨਾਂ ਦਾ ਨਾਂ ਰਾਜਾ ਕੁਛ ਇਸ ਕਿਸਮ ਦਾ ਹੈ ਜਿਨ੍ਹਾਂ ਨੇ 48 ਘੰਟੇ 'ਚ ਇੱਕੋ ਚੌਂਕੜੇ 'ਚ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕੀਤਾ ਔਰ ਉਹਨਾਂ ਦਾ ਉਹ ਪੌੜੀਆਂ ਉਤਰਦਿਆਂ ਵੀ ਨਾਲ ਹੈ। ਸੋ ਇਸ ਪੀਰੀਅਡ 'ਚ ਇਹ ਹੋਇਆ ਕਿ ਜੀ ਇਹਨਾਂ ਦੀ ਇਹ ਕੁੰਵਰ ਉਦੈ ਪ੍ਰਤਾਪ ਸਿੰਘ ਕੀ ਇਵੇਂ ਦਾ ਰਾਜਪੂਤੀ ਨਾਂ ਹੈ, ਸਿੰਘ ਨਾਲ ਲੱਗਾ ਹੋਇਆ, ਸੋਹਣਾ ਹੈਂਡਸਮ ਬੱਚਾ। ਉਹਦੀ ਦਸਤਾਰਬੰਦੀ, ਵੈਸੇ ਦਸਤਾਰ ਦੇ ਉੱਤੇ ਉਹ ਅੱਗੇ ਜਿਹੜਾ ਉਹ ਹੀਰੇ ਹੂਰੇ ਵੀ ਜੜੇ ਔਰ ਉਹਦੇ 'ਚ ਕਿ ਜੀ ਧਾਰਮਿਕ ਹਸਤੀਆਂ, ਉਹਦੇ 'ਚ ਇਹ ਰਾਧਾ ਸੁਆਮੀ ਵਾਲਾ ਹੈੱਡ ਵੀ ਆਇਆ ਹੋਇਆ, ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ ਵੀ ਦਸਤਾਰ ਉਹਨਾਂ ਦੇ ਭੇਟ ਕਰ ਰਹੇ। ਉਹਨੂੰ ਕਿਹਾ ਜੀ ਦਸਤਾਰਬੰਦੀ ਹੈ, ਕੋਈ ਤਖਤ ਤਾਜਪੋਸ਼ੀ ਨਹੀਂ ਹੈ, ਉਹ ਵੈਸੇ ਪ੍ਰਭਾਵ ਤਾਜਪੋਸ਼ੀ ਦਾ ਹੀ ਹੈ। ਫਿਰ ਉਹਦੇ 'ਚ ਦਾਦੂਵਾਲ ਵੀ ਹੈ, ਉਹਦੇ 'ਚ ਤੁਹਾਨੂੰ ਨਾਮਧਾਰੀ ਕੁੱਕੇ ਵੀ ਬੈਠੇ ਨਜ਼ਰ ਆਉਂਦੇ ਨੇ, ਦੂਸਰੇ ਵੀ ਆਉਂਦੇ ਨੇ। ਹੁਣ ਇਹ ਵੀ ਬੜੇ ਖਬਰਾਂ 'ਚ ਹਾਲਾਂ ਉਹਨੇ ਬੱਚੇ ਨੇ, ਉਹਦੀ ਮਾਂ ਨੇ ਵੀ ਕਿਹਾ ਕਿ ਜੀ ਮੈਂ ਤਾਂ ਇਹੀ ਚਾਹੁੰਦੀ ਹਾਂ ਵੀ ਇੱਕ ਚੰਗਾ ਇਨਸਾਨ ਬਣੇ, ਔਰ ਬੱਚੇ ਨੇ ਵੀ ਉਹਨੇ ਕਿਹਾ ਜੀ ਕਿ ਵੀ 120 ਸਾਲ ਬਾਅਦ ਇਹ ਉਸ ਮਹਿਲ ਦੇ ਵਿੱਚ ਵਾਪਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ 48 ਘੰਟੇ ਦੇ ਚੌਂਕੜੇ 'ਚ ਅਖੰਡ ਪਾਠ ਔਰ ਦੂਸਰਾ। ਹਾਲਾਂ ਜੇ ਤੁਸੀਂ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਦੇਖੋਗੇ ਤੇ ਇਹ ਹੁਣ ਹਾਲਾਂ ਬਹੁਤ ਸਾਰਿਆਂ ਨੂੰ ਲੱਗੇਗਾ ਜੀ ਇਹ ਕਿੰਨੀ ਕੁਰਬਾਨੀ 48 ਘੰਟੇ 'ਚ, ਪਰ ਪਾਠ ਤਾਂ ਪਾਠ ਹੈ। ਉਹ ਤੁਸੀਂ ਜੇ 5 ਪਾਠੀ ਕਰਦੇ ਨੇ, 6 ਕਰਦੇ ਨੇ, ਤੁਸੀਂ ਆਪ ਸਹਿਜ ਪਾਠ ਕਰਦੇ ਹੋ, ਉਹਦੇ ਨਾਲ ਕਿਸੇ ਚੀਜ਼ ਦੀ ਅਹਿਮੀਅਤ ਇੱਕ ਚੌਂਕੜੇ ਨਾਲ ਕੋਈ ਉਹਦੀ ਅਹਿਮੀਅਤ ਵੱਧ ਨਹੀਂ, ਪਰ ਇਸ ਕਿਸਮ ਦੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ। ਸੋ ਉਹ ਤਾਂ ਉਹਨਾਂ ਦਾ ਆਪਣਾ ਰੁਤਬਾ ਹੋਏਗਾ ਜਿਹੜੇ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਨੇ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਇਵੇਂ ਹੀ ਲੱਗਦਾ ਵੀ ਜਿਵੇਂ ਕੋਈ ਕਿਸੇ ਨੂੰ ਸ਼ਿੰਗਾਰਿਆ ਜਾ ਰਿਹਾ ਹੋਏ, ਕਿਸੇ ਲੈਵਲ ਤੇ ਅੱਗੇ ਤੋਰਿਆ, ਪਤਾ ਨਹੀਂ। ਹਾਲਾਂ ਜਿਹੜਾ ਬੱਚੇ ਦਾ ਸਾਰਾ ਆਓ ਤਾਂ ਆਓ ਪ੍ਰਭਾਵ ਹੈ ਉਹ ਗ੍ਰੇਸਫੁਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ, ਲੇਕਿਨ ਇਹ ਪਤਾ ਨਹੀਂ ਇਹ ਜਦੋਂ ਮੈਂ ਰਾਧਾ ਸੁਆਮੀ ਦੀ ਸ਼ਕਲ ਦੇਖਦਾ ਹੈ, ਦਾਦੂਵਾਲ ਕੂਕੇ ਵੀ ਨਜ਼ਰ ਆਏ, ਮੈਂ ਕਿਹਾ ਇਹ ਸਾਰੇ ਹੀ ਸਤਿਗੁਰੂ ਬਣੇ ਹੋਏ ਨੇ, ਇਹਨਾਂ ਦਾ ਰੱਬ ਹੀ ਰੱਖ ਹੈ। ਪਰ ਇਹ ਵੀ ਇੱਕ ਖਬਰ ਦਾ ਜਿਹੜਾ ਵੀਕਐਂਡ ਦਾ ਔਰ ਇੱਕ ਜਿਹੜੀ ਚਰਚਾ ਦੇ ਵਿੱਚ ਖਾਸ ਤੌਰ 'ਤੇ, ਪਰ ਹੁਣ ਕਿਉਂਕਿ ਉਸ ਦੇ ਲਈ ਗੋਬਿੰਦ ਸਿੰਘ ਸੰਧੂ ਵੀ ਆਪਣੀ ਨਵਵਿਆਹੀ ਸਿੰਘਣੀ ਦੇ ਨਾਲ ਅਕਾਲ ਤਖਤ 'ਤੇ ਪੇਸ਼ ਹੋ ਕੇ ਉਹਨਾਂ ਮਾफ़ੀ ਮੰਗ ਲਈ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਇਹ ਕਿਹਾ ਕਿ ਭਾਈ ਮੈਂ ਉੱਥੇ ਮੌਜੂਦ ਨਹੀਂ ਸੀ ਜਦੋਂ ਉਹ ਬੜਾ ਰਾਇਲ ਵਿਆਹ ਸੀ ਉਹਦਾ ਗੋਬਿੰਦ ਸਿੰਘ ਸੰਧੂ ਦਾ, ਔਰ ਜਿਹਦੇ 'ਚ ਬਹੁਤ ਵੱਡੇ ਇਕੱਠ, ਉਹਦੇ 'ਚ ਬੁੱਚੜ ਬੇਅੰਤੇ ਦਾ ਉਹ ਪੁੱਤਰ ਜਿਹਨੇ ਕੇਤੀਆ ਕਾਂਡ ਕੀਤਾ ਸੀ ਗੁਰਕੀਰਤ ਕੇ ਕੀ, ਉਹ ਵੀ ਪਲੱਸ ਹੋਰ ਵੀ ਕੰਟਰੋਵਰਸ਼ੀਅਲ ਜਿਹੜੇ ਲੋਕ ਨੇ, ਚਲੋ ਉਸ ਦੀ ਵੀ ਚਰਚਾ ਹੋਈ। ਪਰ ਸਭ ਤੋਂ ਜ਼ਿਆਦਾ ਚਰਚਾ ਜਿਹੜੀ ਸਾਡੀ ਭਾਵਨਾ ਜੁੜੀ ਹੁੰਦੀ ਹੈ ਕਿ ਜੀ ਉਹਦੇ ਪਿੱਛੇ ਜਿਹੜਾ ਹੈ ਉਹ ਚੌਰ ਕੀਤਾ ਗਿਆ ਔਰ ਉੱਤੇ ਉਹ ਛਤਰੀ ਵੀ ਸੀ, ਇਹਨੂੰ ਤੁਸੀਂ ਛਤਰ ਕਹਿ ਲਓ, ਤੇ ਚੌਰ ਵੀ ਸੀ। ਉਹਨੂੰ ਲੈ ਕੇ ਕਿ ਭਾਈ ਚੌਰ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਕੀਤਾ ਜਾਂਦਾ ਹੈ, ਅਸੀਂ ਚੌਰ ਸਾਹਿਬ ਕਹਿੰਦੇ ਹਾਂ ਉਸ ਨੂੰ। ਲੇਕਿਨ ਉਹਨੇ ਆਪਣੇ ਕਿਹਾ ਕਿ ਜੀ ਅਸੀਂ, ਕਿਉਂਕਿ ਉਹ ਵੀ ਪਤਾ ਨਹੀਂ ਹੁਣ ਕਿਹੜੀ ਰਿਆਸਤ ਨਾਲ ਕੀ ਬਿਲੋਂਗ ਕਰਦਾ, ਹਾਲਾਂਕਿ ਪਹਿਲਾਂ ਜਦੋਂ ਗੋਬਿੰਦ ਸਿੰਘ ਸੰਧੂ ਲਾਂਚ ਹੋਏ ਉਦੋਂ ਇਹ ਵੀ ਇੱਕ ਨਿਊਜ਼ ਉਹਨਾਂ ਦੇ ਨਾਲ ਚੱਲਦੀ ਹੁੰਦੀ ਸੀ ਕਿ ਜੀ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਸਿੱਧੇ ਪਰਿਵਾਰ 'ਚੋਂ ਨੇ। ਮੈਂ ਕਿਹਾ ਵੀ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਤਾਂ ਆਨੰਦ ਕਾਰਜ ਨਹੀਂ ਹੋਇਆ। ਹਾਂ ਉਹ ਚਲੋ ਸੰਧੂ ਪਰਿਵਾਰ ਹੈ, ਉਹਦੇ ਨਾਲ ਜੋੜ ਕੇ ਸਾਰੇ ਸੰਧੂ ਹੀ ਬਾਬਾ ਦੀਪ ਸਿੰਘ ਦੇ ਜੇ ਵੰਸ਼ਜ ਕਹਾਣ ਤੇ ਕੋਈ ਮਾੜੀ ਗੱਲ ਨਹੀਂ ਹੈ। ਲੇਕਿਨ ਉਹ ਸਿਆਸਤ 'ਚ ਵੀ ਰਹੇ ਨਹੀਂ ਹੈ ਵੀ ਕੋਈ ਅਣਜਾਣਪੁਣੇ 'ਚ, ਔਰ ਸਿੱਖ ਭਾਵਨਾਵਾਂ ਕਿ ਕਈ ਵਾਰ ਇੰਨੀਆਂ ਵੱਡੀਆਂ ਗਦਾਰੀਆਂ ਸਾਡੇ ਸਾਹਮਣੇ ਹੋ ਜਾਂਦੀਆਂ ਨੇ, ਉਹਨਾਂ ਦੇ ਉੱਤੇ ਅਸੀਂ ਨਿਗਾਹ ਵੀ ਨਹੀਂ ਜਾਂਦੀ ਸਾਡੀ, ਅਸੀਂ
ਚਟਪਟੀਆਂ ਵੱਲ ਜਾਂਦੇ ਆ। ਪਰ ਉਹਨਾਂ ਨੇ ਚਲੋ, ਕਿਉਂਕਿ ਜਦੋਂ ਕੋਈ ਮਾਫੀ ਮੰਗ ਲੈਂਦਾ ਹੈ ਉਹ ਗੱਲ ਉੱਥੇ ਰੁਕ ਜਾਂਦੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਰਟ ਜਿਹੜਾ ਗਿਆ ਸਾਰੇ ਪਾਸੇ ਕਿ ਭਾਈ ਆਮ ਲੋਕ ਆਪਸ 'ਚ ਲੜਦੇ ਰਹਿੰਦੇ ਨੇ, ਇੱਕ ਧਿਰ ਦੂਜੇ ਨੂੰ ਕਹਿੰਦੀ ਹੈ, ਦੂਜੀ ਉਹਨੂੰ ਕਹਿੰਦੀ ਹੈ। ਪਰ ਜਿਹੜੇ ਅੱਪਰ ਲੈਵਲ ਦੇ ਪੋਲੀਟੀਕਲ ਸਰਕਲ 'ਚ ਵਿਚਰਨ ਵਾਲੇ ਨੇ ਉਹਨਾਂ ਦੀਆਂ ਸਾਂਝਾਂ ਕਿਸੇ ਨਾ ਕਿਸੇ ਲੈਵਲ ਤੇ ਕਾਇਮ ਰਹਿੰਦੀਆਂ। ਹਾਲਾਂ ਉਹਦੇ ਜੇ ਤੁਸੀਂ ਬੈਨੀਫਿਟ ਆਫ ਡਾਊਟ ਦੇਣਾ ਹੋਏ ਤਾਂ ਬੈਨੀਫਿਟ ਆਫ ਡਾਊਟ ਤਾਂ ਇਹ ਵੀ ਹੈ ਕਿ ਭਾਈ ਇੱਕ ਮੁੰਡੇ ਵਾਲੇ ਨੇ, ਇੱਕ ਕੁੜੀ ਵਾਲੇ ਨੇ, ਕੁੜੀ ਵਾਲਿਆਂ ਦੇ ਆਪਣੇ ਨੇ, ਮੁੰਡੇ ਵਾਲਿਆਂ ਦੇ ਆਪਣੇ ਨੇ, ਕਿਹਨੂੰ ਇਨਵਾਈਟ ਕੀਤਾ। ਕਈ ਵਾਰੀ ਜਿਹੜਾ ਇਹ ਸਾਂਝਾ ਪਾਰਟ ਹੁੰਦਾ ਉਹਦੇ 'ਚ ਕੋਈ ਪਤਾ ਨਹੀਂ ਹੁੰਦਾ। ਲੇਕਿਨ ਇੱਕ ਪਾਰਟ ਜਿਹੜਾ ਜ਼ਰੂਰ ਹੈ ਕਿ ਵੀ ਅਸੀਂ ਬਹੁਤ ਵਾਰ ਜਿਹੜੀਆਂ ਗੱਲਾਂ ਸੁਣਦੇ ਹਾਂ ਹਰ ਇੱਕ 'ਚੋਂ ਅਸੀਂ ਉੱਥੇ ਜਿੰਨੇ ਨੇ ਉਹਨਾਂ 'ਚੋਂ ਇੱਕ ਆਦਰਸ਼ ਲੱਭ ਰਹੇ ਹੁੰਦੇ। ਇਵੇਂ ਹੁੰਦਾ ਨਹੀਂ ਹੈ। ਔਰ ਇਸ ਸਾਰੇ ਦਾ ਹੀ ਨਤੀਜਾ ਹੁੰਦਾ ਹੈ ਕਿ ਵੀ ਬਹੁਤ ਵਾਰ ਜਿਹੜੇ ਕਿਸੇ ਇੱਕ ਐਕਟੀਵਿਟੀ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਨਿਰਾਸ਼ਤਾ ਹੁੰਦੀ ਹੈ। ਹਾਲਾਂਕਿ ਮੇਰੇ ਲਈ, ਮੈਂ ਜਦੋਂ ਇਹ ਸਾਰਿਆਂ ਨੂੰ ਦੇਖਿਆ ਉਦੋਂ ਅਜੇ ਮਾਫੀਨਾਮੇ ਵੀ ਨਹੀਂ ਸੀ ਆਏ ਤਾਂ ਮੇਰੀ ਦਿਲਚਸਪੀ ਵੀ ਸੀ। ਮੈਂ ਕਿਹਾ ਵੀ ਹੁਣ ਸਿੱਖ ਤਾਂ ਵੈਸੇ ਵੀ ਜਦੋਂ ਅਸੀਂ ਪੋਲੀਟੀਕਲੀ ਸੋਵਰਨਿਟੀ ਲਈ ਲੜ ਰਹੇ ਹਾਂ, ਖਾਲਿਸਤਾਨ ਲਈ ਲੜ ਰਹੇ ਹਾਂ, ਇਹਨੂੰ ਮੈਂ ਪਹਿਲਾਂ ਟਾਈਟਲ ਵੀ ਮਿਊਜ਼ਿੰਗਸ ਕਹਿਣ ਲੱਗਾ ਸੀ। ਮਿਊਜ਼ਿੰਗ ਇਹ ਹੈ ਵੀ ਅਸੀਂ ਬਾਦਸ਼ਾਹਤ ਤਾਂ ਚਵਰ ਛਤਰ ਤਖਤ ਹੈ। ਇੱਕ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੇ ਰੂਹਾਨੀ ਦੁਨੀਆ ਦੇ ਵਿੱਚ, ਦੂਸਰਾ ਖਾਲਸਾ ਪੰਥ ਹੈ ਸੋਵਰਨ ਚਵਰ ਛਤਰ ਤਖਤ ਦਾ ਮਾਲਕ। ਸੋ ਉਦੋਂ ਜਿਹੜੀਆਂ ਨਿੱਕੀਆਂ ਨਿੱਕੀਆਂ ਰਿਆਸਤਾਂ ਵੀ ਸਿੱਖਾਂ ਦੀਆਂ, ਭਾਵੇਂ ਅੰਗਰੇਜ਼ਾਂ ਦਾ ਹੀ ਦੁਬੇਲ ਸੀ, ਸੋਵਰਨ ਵੀ ਨਹੀਂ ਸੀ। ਹੁਣ ਪਟਿਆਲਾ, ਨਾਭਾ, ਜੀਂਦ, ਕਪੂਰਥਲਾ ਇਹ ਕੋਈ ਸੋਵਰਨ ਥੋੜੀ ਸੀ। ਲੇਕਿਨ ਉਹ ਇਹਦੇ 'ਚੋਂ ਵੀ ਫਖਰ ਲੈਂਦੇ ਸੀ। ਸੋ ਸਿੱਖਾਂ 'ਚ ਕਿਤੇ ਨਾ ਕਿਤੇ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਕਿ ਬਈ ਉਹ ਜਿਹੜੀਆਂ ਉਹ ਨਾਭੇ ਵਾਲੇ ਉਸ ਯੰਗ ਰਾਜਕੁਮਾਰ ਜਿਹੜਾ ਨਵਾਂ ਜਿਸ ਨੂੰ ਲਾਂਚ ਕੀਤਾ ਹੈ ਉਹਦੀ ਲੁੱਕ ਹੋਏ ਜਾਂ ਉਹਦੀ ਦਸਤਾਰਬੰਦੀ ਜਾਂ ਤਾਜਬੰਦੀ ਜਾਂ ਦੂਜਾ ਹੋਏ ਜਾਂ ਇੱਧਰ ਵਾਲੀ ਘਟਨਾ ਹੋਏ, ਲੈ ਦੇ ਕੇ ਇਹ, ਜਾਂ ਅਸੀਂ ਜਦੋਂ ਇੰਗਲੈਂਡ ਜਾਂਦੇ ਹਾਂ ਜਾਂ ਦਲੀਪ ਸਿੰਘ ਆਲਾ ਕਬਰ ਹੈ ਉਹਦੀ, ਉਹ ਵੀ ਵਿਚਾਰਾ ਉਵੇਂ ਗਵਾਚਿਆ ਗਵੂਚਿਆ, ਪਰ ਉਹਦੇ 'ਚੋਂ ਵੀ ਅਸੀਂ ਆਪਣੀ ਗੁਆਚੀ ਸੋਵਰਨਿਟੀ ਦੇ ਨੈਣ ਨਕਸ਼ ਲੱਭਦੇ ਹਾਂ। ਸੋ ਮੈਂ ਇਹਨੂੰ ਬ੍ਰੌਡਰ ਕੰਟੈਕਸਟ 'ਚ ਸਮਝਦਾ ਕਿ ਸਿੱਖਾਂ ਦੀਆਂ ਭਾਵਨਾਵਾਂ, ਸਿੱਖ ਕੌਮ ਅਲਟੀਮੇਟਲੀ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਇਸ ਕਦਰ ਸਜਗ ਹੈ ਕਿ ਕਿਸੇ ਨੂੰ ਉਹਦਾ ਬਰਾਬਰ ਨਹੀਂ ਦੇਖ ਸਕਦੇ। ਪਰ ਨਾਲ ਦੀ ਨਾਲ ਉਦੋਂ ਜਦੋਂ ਕਿ ਅਸੀਂ ਦੇਖਦੇ ਹਾਂ ਜਿਹੜੇ ਗੁਰੂ ਸਾਹਿਬ ਦੇ ਬਰਾਬਰ ਬੈਠ ਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਉਹ ਰਾਧਾ ਸੁਆਮੀ ਹੋਏ, ਉਹ ਨਾਮਧਾਰੀ ਹੋਣ ਜਾਂ ਦੂਜੇ, ਇਹ ਸਾਨੂੰ ਕਿਉਂ ਨਹੀਂ ਉਦੋਂ ਚੁੱਭਦੇ ਕਿ ਵੀ ਇਹ ਇਸ ਲੈਵਲ ਦੇ ਉੱਤੇ ਜਾ ਕੇ ਜਿਹੜੇ ਤੁਸੀਂ ਅੱਜ ਵੀ ਦੇਖੋ ਕਿਵੇਂ ਉਹ ਬੈਠਾ ਹੁੰਦਾ ਹੈ ਸਤਿਗੁਰੂ ਦੋਨੋਂ ਹੀ ਪਾਸਿਓਂ, ਉਹ ਅੰਨਾ ਮੰਨਾ ਕੁਰ ਤੂੰ ਚੇਲਾ ਤੇ ਮੈਂ ਗੁਰ, ਉਹ ਰਾਧਾ ਸੁਆਮੀ ਕਰ ਰਹੇ ਹੁੰਦੇ ਨੇ, ਉਹ ਦੂਜੇ ਆਪਣਾ ਬੈਠੇ ਹੁੰਦੇ ਨੇ, ਉਹ ਸਤਿਗੁਰੂ ਕਰੀ ਜਾਂਦੇ ਨੇ ਉਹਨਾਂ ਨੂੰ। ਸੋ ਕੁੱਲ ਮਿਲਾ ਕੇ ਇਹ ਮਿਊਜ਼ਿੰਗਸ ਦੇ ਥੱਲੇ ਹੀ ਹੈ, ਕਿਉਂਕਿ ਹੁਣ ਇਹ ਟੌਪਿਕ ਸੈਟਲਡ ਹੈ ਜਦੋਂ ਅਕਾਲ ਤਖਤ 'ਤੇ ਪੇਸ਼ ਹੋ ਗਏ ਜਾਂ ਦੂਸਰਾ ਵੀ। ਪਰ ਵੈਸੇ ਚੰਗਾ ਹੋਏ ਜਿਹੜੇ ਸਾਡੇ ਇਸ ਸਟਰਗਲ ਦੇ ਸਿਪਾਹ ਸਲਾਰ ਨੇ, ਰਾਦਰ ਸ਼ਾਹ ਸਵਾਰ ਨੇ, ਉਹਨਾਂ ਦੇ ਪੱਖੋਂ ਕੋਈ ਵੀ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਫਿਰ ਇੱਕ ਬੇਲੋੜੀ ਡਿਬੇਟ ਖੜੀ ਕਰ ਦਿੰਦੀ ਹੈ। ਤੇ ਜਿਹੜੇ ਆਲਰੇਡੀ ਉਸ ਆਪੋਜ਼ਿਟ ਲਾਈਨ ਤੇ ਬੈਠੇ ਹੋਏ ਨੇ, ਜਿਹੜੇ ਉਹ ਜਿਵੇਂ ਉਹ ਹੁੰਦਾ ਹੈ ਵੀ ਉਹ ਜਿਹੜਾ ਖੰਡੇ ਕੁੱਤੇ ਸ਼ਿਕਾਰ ਕੱਢ ਕੇ ਬਾਹਰ ਲਿਆਉਂਦੇ ਨੇ ਤਾਂ ਉਹ ਫਿਰ ਉਹਨਾਂ ਦੇ ਪੌਂਸ ਕਰਦੇ ਨੇ ਜਿਹੜੇ ਉਹ ਉਹਨਾਂ ਦੇ ਸ਼ਿਕਾਰੀ ਕੁੱਤੇ ਹੁੰਦੇ ਨੇ। ਸੋ ਇਹਨਾਂ 48 ਘੰਟਿਆਂ 'ਚ ਬਹੁਤ ਕੁਝ ਐਸਾ ਹੋਇਆ। ਸੋ ਅਸੀਂ ਵੀ ਉਸ ਦੇ ਵਿੱਚ ਮਾੜਾ ਮੋਟਾ ਜਿਹੜਾ ਬਰਡਸ ਆਈ ਵਿਊ ਦੇ ਦਿੱਤਾ, ਪਰ ਲੈ ਦੇ ਕੇ ਜਿਹੜੀ ਭਾਵਨਾ ਹੈ ਉਹ ਇਹੀ ਹੋਣੀ ਚਾਹੀਦੀ ਹੈ ਕਿ ਭਾਈ ਹੁਣ ਸਾਡਾ ਫੋਕਸ ਇਹਨਾਂ ਚਟਪਟੀਆਂ ਜਾਂ ਕਈ ਵਾਰੀ ਇਤਰਾਜ਼ਯੋਗ ਗੱਲਾਂ 'ਚੋਂ ਵੀ ਨਿਕਲ ਕੇ ਵੱਡੇ ਦਾਇਰੇ 'ਚ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਜਿਹੜੇ ਵੀਰਜ਼ ਦੀ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਧਰਮ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਸਕੇ ਜੀ ਵੀ, ਔਰ ਸੁਖਜੀਵਨ ਬੱਚੂ ਜੀ ਵੀ, ਗੁਰਵਿੰਦਰ ਮਾਨ ਜੀ, ਮੁਹੰਮਦ ਯਾਕੂਬ ਜੀ, ਇਹ ਕਹਿੰਦੇ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਖਾਲਸਾ ਫੋਰ ਖਾਲਿਸਤਾਨ। ਔਰ ਫਿਰ ਇਸ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ, ਔਰ ਫਿਰ ਇਸ ਤਰ੍ਹਾਂ ਬਾਰ ਰੰਧਾਵਾ ਜੀ ਵੀ ਗੁਰੂ ਫਤਿਹ ਬੁਲਾਉਂਦੇ ਨੇ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਕਹਿੰਦੇ ਇੱਕੋ ਹੱਲ ਖਾਲਿਸਤਾਨ ਖਾਲਿਸਤਾਨ। ਔਰ ਫਿਰ ਇਸ ਤਰ੍ਹਾਂ ਸਿੱਖ ਨਾਟ ਕਹਿੰਦੇ ਆ ਹਿੰਦੂ। ਔਰ ਫਿਰ ਇਸ ਤਰ੍ਹਾਂ ਯਾਕੂਬ ਜੀ ਕਹਿੰਦੇ ਖਾਲਿਸਤਾਨ ਕੀ ਤਾਜ਼ਾ सूरत हाल पर भी गुफ्तगू हर
के लिए प्लीज़ डॉक्टर साहब। और फिर इसी तरह कहते हैं कि नासर चौधरी जी भी, और इस तरह बलवीर सिंह जी भी, और गुस्के जी भी कहते डॉक्टर साहब जी सो मच थैंक्स फॉर फर्स्ट सेगमेंट फॉर Modi's performance about Trump's deal so funny. So ਜਾਕੂਬ ਜੀ ਤੁਹਾਨੂੰ ਪੁੱਛਦੇ ਕਿ ਜਿਹੜੇ ਸੰਡੇ ਨੂੰ ਤੁਹਾਡੀ ਸਪੀਚ ਕਹਿੰਦੇ ਕਿੰਨੇ ਵਜੇ ਹੋਣੀ, ਮੈਂ ਕਹਿੰਦੇ ਕੋਸ਼ਿਸ਼ ਕਰਾਂਗਾ ਉੱਥੇ ਆਉਣ ਦੀ। ਨਹੀਂ, ਦੀਵਾਨ ਹੋਣਾ ਯੂਜੂਲੀ 12 ਕੁ ਵਜੇ ਤੋਂ 11:30 ਤੋਂ 2 ਕੁ ਵਜੇ ਤੱਕ। ਹਾਂਜੀ। और इंद्रजीत सिंह संधू जी भी, और जुझार जी भी, और गुरजीत सिंह जी भी, और जसकीरत सिंह जी भी, टोनी ढींडसा जी भी, और फिर इस तरह खालिस्तान फौजी जी, और फिर इस तरह साडे कोल प्रभ कौर जी भी, और बसरा जी भी, और फिर इस तरह साडे कोल गुरप्रकाश सिंह जी भी, और अमरजीत सैनी जी भी, इंद्रप्रीत सिंह जी भी, और इसी तरह शाहजद जड़े जावेद ने वो कहते ने फाउंड रियली सचो सच टॉप एनालिसिस बाय डॉक्टर साहिब शायद फ्रॉम खतर। बहुत शुक्रिया भाई साहब। हाँ जी, राजविंदर कौर जी भी, और इस तरह जसकीरत सिंह जी भी, फिर इसी तरह जगविंदर सिंह जी भी, और इसी तरह फिर सादे कौर खालसा देश पंजाब जी भी, राजप्रीत सिंह जी भी, और मिश्रा सिंह जी भी, और गुरपेज सिंह जी भी, और कुलदीप कौर जी भी, माई पलविंदर सिंह जी भी, और शिंदा गिल जी भी, डॉक्टर अजीत सिंह नीलम कौर अरजीत चलो मैं स्पेलिंग कहते नीलम कौर जी डूइंग ग्रेट जॉब TV 84 इट थैंक यू सो मच खालिस्तान जिंदाबाद। और कमलजीत सिंह जी भी कहते किहड़े गुरमत सिद्धांत जां इतिहास विच जां कित्थे लिखिया है कि 10-12 जने रियासतां बना के राजे बन जाओ ते बाकी दे सिखां नूं अपने गुलाम नौकर रखो। बिल्कुल बिल्कुल इन्हां दा यही एटीट्यूड सी। शिंदा गिल जी भी, और कहते हैं कि राधा स्वामी हाफ पॉइंट इन द फिर इन्हां सारिਆਂ ਨੇ ਸਿੱਖ ਰਾਜ ਜਿਹੜਾ ਸਰਕਾਰੇ ਖਾਲਸਾ ਜੀ ਉਹਦੇ ਥੱਲੇ ਸੀ ਉਸ ਨੂੰ ਖਤਮ ਕਰਨ ਦੇ ਲਈ ਅੰਗਰੇਜ਼ਾਂ ਦਾ ਸਾਥ ਦਿੱਤਾ। ਅੰਗਰੇਜ਼ਾਂ ਦੀ ਪ੍ਰੋਟੈਕਸ਼ਨ 'ਚ ਪਹਿਲਾਂ ਹੀ ਚਲੇ ਗਏ ਸੀ ਇਹ। ਬਿਲਕੁਲ। ਅਦਰਵਾਈਜ਼ ਸਿੱਖ ਰਾਜ ਜਮਨਾ ਤੱਕ ਹੋਣਾ ਸੀ ਔਰ ਫਿਰ ਸੌਖਾ ਨਹੀਂ ਸੀ ਹੋਣਾ ਅੰਗਰੇਜ਼ਾਂ ਲਈ ਹੜੱਪਣਾ। ਸੋ ਇਹ ਤਾਂ ਸਾਰੇ ਵੈਸੇ ਹੀ ट्रेटर सन मोस्ट ऑफ देम। जी, मिश्रा सिंह जी भी और हरप्रीत सिंह जी सब का बहुत बहुत शुक्रिया। सो इस तरह अपने व्यूअर्स को लेने इजाजत है। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV84.TV ते असीं अपना प्रोग्राम लैके फिर दोबारा तुहाडे सामने होवांगे। तद तक लई मैनूं ते अपना सलाह गया दो। देखते रहो TV84। फला दिओ फतेह। वाहिगुरू जी का खालसा वाहिगुरू जी की फतेह। रब राखा।